ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਉਹਨਾਂ ਨੇ ਜੁਆਇਨ ਕੀਤਾ ਆ ਜਦੋਂ US ਦੇ ਜਿਹੜੇ 3 ਫੌਜੀ ਆ ਉਹਨਾਂ ਦੀਆਂ ਬੋਡੀਜ਼ ਨੂੰ ਇੱਥੇ ਲਿਆਂਦਾ ਗਿਆ, ਜੋ ਪਿਛਲੇ ਦਿਨਾਂ ਦੇ ਵਿੱਚ ਜਾਰਡਨ ਦੇ ਵਿੱਚ ਮਾਰੇ ਗਏ ਸੀ ਜਦੋਂ ਇੱਕ ਡਰੋਨ ਦੇ ਨਾਲ ਅਟੈਕ ਕੀਤਾ ਗਿਆ ਸੀ। ਸੋ ਉਹਨਾਂ ਨੂੰ ਜਿਹੜਾ ਆ ਪਰਪਲ ਹਾਰਟ ਜਿਹੜਾ ਉਹ ਵੀ ਦਿੱਤਾ ਗਿਆ ਹੈਗਾ ਆ। ਕਮਾਂਡਰ ਇਨ ਚੀਫ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਉੱਥੇ ਹਾਜ਼ਰ ਸੀ ਆਪਣੀ ਵਾਈਫ ਦੇ ਨਾਲ। ਅਮਰੀਕਨ ਫਲੈਗਸ ਦੇ ਵਿੱਚ ਉਹਨਾਂ ਦੇ ਜੋ ਬੋਡੀਜ਼ ਆ ਉਹਨਾਂ ਨੂੰ ਰੈਪ ਕਰਕੇ ਜਿਹੜਾ ਆ ਡਰੇਪ ਕਰਕੇ ਸਾਰਾ ਲਿਆਂਦਾ ਗਿਆ, ਪੂਰਾ ਉਹਨਾਂ ਨਾਲ ਸਨਮਾਨਿਤ ਕੀਤਾ ਗਿਆ ਤੇ 15 ਮਿੰਟ ਤੱਕ ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਹੁਣ ਉੱਥੇ ਰਹੇ ਤੇ ਪਰਿਵਾਰ ਨੂੰ ਵੀ ਮਿਲੇ। ਤੇ ਉਸ ਤੋਂ ਬਾਅਦ ਇਹ ਹੁਣ ਖਬਰਾਂ ਆ ਰਹੀਆਂ ਵੀ ਫੁੱਲ ਸਕੇਲ ਜੋ ਆ ਬੰਬਾਰਡਮੈਂਟ ਅਮਰੀਕਾ ਨੇ ਸੀਰੀਆ ਤੇ ਇਰਾਕ ਦੇ ਵਿੱਚ ਜਿਹੜੀ ਆ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਉੱਥੇ ਜਿਹੜੇ ਮਲੇਸ਼ੀਆ ਗਰੁੱਪ ਇਸ ਟਾਈਮ ਰਹਿ ਰਹੇ ਹੈਗੇ ਆ, ਖਾਸ ਕਰਕੇ ਇਰਾਨੀਅਨ ਬੈਕਡ ਮਲੇਸ਼ੀਆ ਗਰੁੱਪ, ਇਰਾਨੀਅਨ ਰੈਵੋਲੂਸ਼ਨਰੀ ਗਾਰਡ ਦੇ, ਉਹਨਾਂ ਦੇ ਉੱਤੇ ਇੱਕਦਮ ਜਿਹੜਾ ਹੈ US ਨੇ ਅਟੈਕ ਕਰ ਦਿੱਤਾ ਹੈਗਾ। ਹੁਣ ਤੋਂ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਕੁਛ ਘੰਟੇ ਪਹਿਲਾਂ ਹੀ ਜਿਹੜਾ ਆ ਅਟੈਕ ਕੀਤਾ ਹੈਗਾ ਆ। ਕਹਿੰਦੇ ਪਏ 85 ਦੇ ਕਰੀਬ ਟਾਰਗੇਟ ਕੀਤੀਆਂ ਗਈਆਂ ਆ, ਟਾਰਗੇਟ ਕੀਤੇ ਗਏ ਆ 7 ਲੋਕੇਸ਼ਨ ਦੇ ਉੱਤੇ। ਇਹ ਜੋ ਨਵੀਆਂ ਖਬਰਾਂ ਆ ਰਹੀਆਂ ਹਨ ਜੀ ਬਿਲਕੁਲ। 3 ਫੌਜੀਆਂ ਦੇ ਪਿਛਲੇ ਵੀਕਐਂਡ ਦੇ ਉੱਤੇ ਮਾਰੇ ਜਾਣ ਤੋਂ ਬਾਅਦ ਦੇ ਵਿੱਚ ਦਰਕਾਰ ਸੀਗੀ ਬਹੁਤ ਸਾਰੇ ਲੋਕਾਂ ਵੱਲੋਂ, ਸਿਆਸਤਦਾਨਾਂ ਵੱਲੋਂ, ਸਾਰਿਆਂ ਵੱਲੋਂ ਦੇਖ ਰਹੇ ਸੀਗੇ ਪ੍ਰੈਜ਼ੀਡੈਂਟ ਬਾਈਡਨ ਦੇ ਵੱਲ ਵੀ ਇਹਦੀ ਜਵਾਬੀ ਕਾਰਵਾਈ ਜਿਹੜੀ ਉਹ ਕਦੋਂ ਹੋਊਗੀ। ਇਹ ਜਿਹੜੇ 85 ਟਾਰਗੇਟ ਨਿਸ਼ਾਨਦੇਹੀ ਕਰਕੇ ਜਿਨ੍ਹਾਂ ਤੇ ਹਮਲਾ ਕੀਤਾ ਗਿਆ, ਕਹਿੰਦੇ ਕਮਾਂਡ ਤੇ ਕੰਟਰੋਲ ਹੈੱਡਕੁਆਟਰ, ਇੰਟੈਲੀਜੈਂਸ ਸੈਂਟਰ, ਰਾਕਟ ਤੇ ਮਿਜ਼ਾਈਲਸ, ਡਰੋਨ, ਐਮੂਨੀਸ਼ਨ ਸਟੋਰੇਜ ਸਾਈਟਸ ਤੇ ਹੋਰ ਜਿਹੜੀਆਂ ਫੈਸਿਲਿਟੀਜ਼ ਇਹਨਾਂ ਮਲੇਸ਼ੀਆ ਗਰੁੱਪਸ ਦੇ ਨਾਲ ਹਥਿਆਰਬੰਦ ਜਿਹੜੀਆਂ ਜਥੇਬੰਦੀਆਂ ਆ ਤੇ ਰੈਵੋਲੂਸ਼ਨਰੀ ਗਾਰਡ ਫੋਰਸ ਦੇ ਜਿਹੜੇ ਕਦਸ ਫੋਰਸ ਆ, ਗਾਰਡਸ ਦੇ ਐਕਸਪੈਡੀਸ਼ਨਰੀ ਯੂਨਿਟ ਆ ਅਤੇ ਜਿਹੜੇ ਤਹਿਰਾਨ ਦੇ ਹੈਂਡਲ ਕਰਦੇ ਆ ਰਿਲੇਸ਼ਨਸ਼ਿਪ ਰੀਜਨਲ ਮਲੇਸ਼ੀਆ ਗਰੁੱਪਸ ਦੇ ਨਾਲ, ਉਹਨਾਂ ਦੇ ਉੱਤੇ ਜਿਹੜੇ ਹਮਲਾ ਕੀਤਾ ਗਿਆ ਹੈਗਾ। ਪ੍ਰੈਜ਼ੀਡੈਂਟ ਬਾਈਡਨ ਨੇ ਕਲੀਅਰ ਕਰ ਦਿੱਤਾ ਸੀਗਾ ਵੀ ਇਸ ਤੋਂ ਬਾਅਦ ਦੇ ਵਿੱਚ ਹੋਰ ਵੀ ਹਮਲੇ ਹੋਣਗੇ। ਕਹਿੰਦੇ ਵੀ ਆਉਂਦੇ ਕਈ ਦਿਨਾਂ ਤੇ ਕਈ ਹਫ਼ਤਿਆਂ ਤੱਕ ਅਜਿਹੇ ਹਮਲੇ ਜਿਹੜੇ ਇਰਾਕ ਤੇ ਸੀਰੀਆ ਦੇ ਵਿੱਚ ਇਰਾਨੀਅਨ ਬੈਕਡ ਜਿਹੜੀ ਜਥੇਬੰਦੀਆਂ ਆ ਉਹਨਾਂ ਉੱਤੇ ਹੋਣਗੇ। ਸੋ ਕਈ ਦਿਨਾਂ ਤੋਂ US ਦੇ ਦੁਆਰਾ ਵਾਰਨਿੰਗਸ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀਗੀਆਂ ਵੀ ਭਾਈ ਤੁਹਾਡੇ ਉੱਤੇ ਜਿਹੜੇ ਹੁਣ ਹਮਲੇ ਹੋਣੇ ਸ਼ੁਰੂ ਹੋਣਗੇ। ਉਧਰ ਈਰਾਨ ਦੇ ਦੁਆਰਾ ਹੀ ਬੈਕਡ ਜਿਹੜੇ ਮਲੇਸ਼ੀਆ ਗਰੁੱਪ ਆ ਇਰਾਕ ਦੇ ਵਿੱਚ, ਜਿਨ੍ਹਾਂ ਨੇ 2 ਦਿਨ ਪਹਿਲਾਂ ਇਹ ਕਿਹਾ ਸੀਗਾ ਵੀ ਹੁਣ ਅਸੀਂ ਅਮਰੀਕੀ ਫੌਜਾਂ ਦੇ ਉੱਤੇ ਜਿਹੜੇ ਆਪਣੇ ਹਮਲੇ ਆ ਜਾਂ ਸਿਕਿਉਰਿਟੀ ਮਿਸ਼ਨਸ ਆ, ਮਿਲਟਰੀ ਮਿਸ਼ਨਸ ਆ, ਉਹਨਾਂ ਨੂੰ ਅਸੀਂ ਰੋਕ ਰਹੇ ਹਾਂ। ਪਰ ਅੱਜ ਉਹਨਾਂ ਨੇ ਇਹ ਬਿਆਨ ਦੇ ਦਿੱਤਾ ਆ ਵੀ ਅਸੀਂ US ਫੋਰਸਿਸ ਦੇ ਉੱਤੇ ਹਮਲੇ ਜਾਰੀ ਰੱਖਾਂਗੇ ਤੇ ਵਾਈਟ ਹਾਊਸ ਦੇ ਦੁਆਰਾ ਹੁਣ ਜਦੋਂ ਮਿਲਟਰੀ ਐਕਸ਼ਨ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਗਿਆ ਹੈਗਾ ਆ। ਅਲ ਨੁਜਾਬਾ ਮਿਲੀਟੈਂਟ ਗਰੁੱਪ ਜਿਹੜਾ ਆ ਉਸ ਦੇ ਅਕਰਮ ਅਲ ਕਾਬੀ, ਉਹਨਾਂ ਨੇ ਕਿਹਾ ਆ ਵੀ ਅਸੀਂ ਜਿਹੜੇ US ਦੇ ਉੱਤੇ ਜਿਹੜੇ ਹਮਲੇ ਆ ਉਸ ਨੂੰ ਹੁਣ ਨਹੀਂ ਰੋਕਾਂਗੇ ਜਿੰਨੀ ਦੇਰ ਤੱਕ ਉਹ ਇਰਾਕ ਚੋਂ ਆਪਣੀਆਂ ਫੌਜਾਂ ਆ ਉਹ ਵਾਪਸ
ਨਹੀਂ ਲੈ ਜਾਂਦੇ ਤੇ ਇਜ਼ਰਾਈਲੀ ਮਿਲਟਰੀ ਵਾਲੇ ਗਾਜ਼ਾ ਦੇ ਵਿੱਚ ਆਪਣੇ ਜਿਹੜੇ ਹਮਲੇ ਆ ਉਹਨਾਂ ਨੂੰ ਨਹੀਂ ਰੋਕ ਦਿੰਦੇ। ਸੋ ਕੱਲ ਜਿਹੜੇ ਲੋਇਡ ਆਸਟਿਨ ਆ ਡਿਫੈਂਸ ਸਕੱਤਰ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਉੱਥੇ ਵਾਈਡਰ ਕੌਨਫਲਿਕਟ ਨਹੀਂ ਦੇਖ ਰਹੇ, ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾਊਗੀ ਵੀ ਇਹ ਲੜਾਈ ਹੋਰ ਨਾ ਫੈਲੇ। ਪਰ ਹੁਣ ਦੇਖਦੇ ਹਾਂ ਅੱਜ ਦੇ 85 ਹਮਲਿਆਂ ਤੋਂ ਬਾਅਦ ਦੇ ਵਿੱਚ ਅੱਗੇ ਹੋਰ ਕਿਸ ਪਾਸੇ ਵੱਲ ਨੂੰ ਗੱਲ ਵੱਧਦੀ ਆ। ਅਗਲੀ ਖਬਰ ਵੱਲ ਚੱਲੀਏ। ਬਹੁਤ ਸਾਰੇ ਜੋ ਅਨਡਾਕੂਮੈਂਟਡ ਲੋਕ ਹੈਗੇ ਆ ਉਹ ਕੈਲੀਫੋਰਨੀਆ ਦੇ ਬਾਰਡਰ ਤੇ ਜਾਂ ਟੈਕਸਸ ਬਾਰਡਰ ਤੇ ਆਉਂਦੇ ਆ। ਇਹ ਖਬਰ ਆਈ ਆ ਵੀ ਹੁਣ ਇੱਕ ਬੱਸ ਦੇ ਵਿੱਚ ਟੈਕਸਸ ਤੇ ਕੋਲੋਰਾਡੋ ਤੋਂ ਜੋ ਵੈਨਜ਼ੂਏਲਾ ਨੂੰ ਬਿਲੋਂਗ ਕਰਨ ਵਾਲੇ ਅਸਾਈਲਮ ਸੀਕਰਸ ਆ, ਉਹਨਾਂ ਨੂੰ ਫ੍ਰਿਜ਼ਨੋ ਸ਼ਹਿਰ ਦੇ ਵਿੱਚ ਬੱਸ ਰਾਹੀਂ ਭੇਜ ਦਿੱਤਾ ਗਿਆ ਆ। ਕਹਿੰਦੇ ਭਈ ਫ੍ਰਿਜ਼ਨੋ ਦੇ ਮੇਅਰ ਜੈਰੀ ਡਾਇਰ, ਉਹਨਾਂ ਨੇ ਕਿਹਾ ਵੀ ਅਸੀਂ ਪ੍ਰਪੇਅਰ ਸੀ ਉਹਨਾਂ ਨੂੰ ਰਿਸੀਵ ਕਰਨ ਦੇ ਲਈ। ਸਿਟੀ ਹਾਲ ਦੇ ਵਿੱਚ ਅੱਜ ਬਾਅਦ ਦੁਪਹਿਰ ਉਹ 19 ਦੇ ਕਰੀਬ ਅਸਾਈਲਮ ਸੀਕਰਸ ਪਹੁੰਚ ਗਏ। ਹੁਣ ਉਹਨਾਂ ਨੂੰ ਹੈਲਥ ਸਕਰੀਨਿੰਗ ਹੋਊਗੀ, ਜੋ ਵੀ ਉਹਨਾਂ ਨੂੰ ਰਿਸੋਰਸਸ ਚਾਹੀਦੇ ਹੈਗੇ ਆ ਉਹ ਦਿੱਤੇ ਜਾਊਗੇ। ਸੋ ਫ੍ਰਿਜ਼ਨੋ ਲੇਟੈਸਟ ਮੇਜਰ ਯੂਐਸ ਸਿਟੀ ਬਣ ਗਿਆ ਜੋ ਅਨਡਾਕੂਮੈਂਟਡ ਲੋਕਾਂ ਨੂੰ ਰਿਸੀਵ ਕਰ ਰਿਹਾ ਹੈਗਾ। ਗ੍ਰੇਹਾਊਂਡ ਬੱਸ ਦੇ ਰਾਹੀਂ ਇਹਨਾਂ ਸਾਰਿਆਂ ਨੂੰ ਭੇਜਿਆ ਗਿਆ ਆ। ਪਹਿਲਾਂ ਇਹ ਐਲ ਪਾਸੋ ਟੈਕਸਸ ਦੇ ਵਿੱਚ ਸੀ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਡੈਨਵਰ ਜਾਣਾ ਜਾਂ ਤੁਸੀਂ ਕੈਲੀਫੋਰਨੀਆ ਜਾਣਾ, ਤੇ ਉਹਨਾਂ ਨੂੰ ਕੈਲੀਫੋਰਨੀਆ ਫ੍ਰਿਜ਼ਨੋ ਭੇਜ ਦਿੱਤਾ ਗਿਆ। ਤੇ ਜੋ ਬੱਸ ਦੇ ਵਿੱਚ ਆਏ ਆ ਉਹ ਕਹਿੰਦੇ ਅਸੀਂ ਸੋਚ ਰਹੇ ਸੀ ਵੀ ਸਾਨੂੰ ਕੈਲੀਫੋਰਨੀਆ ਦੇ ਸ਼ਹਿਰ ਇੰਡੀਓ ਜਿਹੜਾ ਆ ਉੱਥੇ ਭੇਜਿਆ ਜਾਊਗਾ। ਕਹਿੰਦੇ ਵੀ ਅਸੀਂ ਪੋਲੀਟੀਕਲ ਆਰਗੇਨਾਈਜੇਸ਼ਨ ਤਾਂ ਕੋਈ ਨਹੀਂ ਹੈ, ਤੇ ਪਰ ਸਾਡੀ ਜਿਹੜੀ ਹੈਲਪ ਆ ਉਹ ਹੋਣੀ ਚਾਹੀਦੀ ਆ। ਸੋ ਫੈਮਿਲੀਜ਼ ਨੂੰ ਇੱਕ ਹੋਟਲ ਦੇ ਵਿੱਚ ਟੈਂਪਰੇਰਲੀ ਰੱਖਿਆ ਗਿਆ ਹੈਗਾ ਤੇ ਕੱਲ ਸਵੇਰ ਨੂੰ ਸੋਸ਼ਲ ਸਰਵਿਸਿਜ਼ ਜੋ ਆ ਉਹ ਪਰਿਵਾਰਾਂ ਨੂੰ ਮਿਲਣਾ ਸ਼ੁਰੂ ਕਰਨਗੇ। ਓਰੇਲੋ ਹਾਊਸ ਜਿਹੜਾ ਇੱਥੇ ਫ੍ਰੈਜ਼ਨੋ ਦੇ ਵਿੱਚ ਆ, ਉੱਥੇ ਇਹਨਾਂ ਨੂੰ ਕਹਿੰਦੇ ਰਿਸੀਵ ਕੀਤਾ ਗਿਆ ਆ। ਕਹਿੰਦੇ ਵੀ ਬਹੁਤਿਆਂ ਦੀਆਂ ਜਿਹੜੀਆਂ ਅਸਾਈਲਮ ਦੀਆਂ ਹੀਅਰਿੰਗਸ ਆ 2027 ਤੋਂ ਪਹਿਲਾਂ ਕਿਸੇ ਦੀ ਵੀ ਤਰੀਕ ਨਹੀਂ ਹੈਗੀ। ਮੇਅਰ ਜੈਰੀ ਡਾਇਰ ਆ, ਉਹ ਕਹਿੰਦੇ ਆ ਵੀ ਉਹ ਉਹਨਾਂ ਨੂੰ ਟੈਕਸਸ ਦੇ ਵਿੱਚ ਵਾਪਸ ਘੱਲਣਾ ਚਾਹੁੰਦੇ ਆ, ਪਰ ਉਹਨਾਂ ਦੇ ਕੋਲ ਕੋਈ ਵੀ ਅਥਾਰਟੀ ਨਹੀਂ ਹੈਗੀ ਤੇ ਨਾ ਹੀ ਉਹ ਕਿਸੇ ਨੂੰ ਧੱਕੇ ਦੇ ਨਾਲ ਉੱਥੋਂ ਘੱਲ ਸਕਦੇ ਆ। ਕਹਿੰਦੇ ਵੀ ਇਹ ਜ਼ਰੂਰ ਸੁਣਨ ਦੇ ਵਿੱਚ ਆ ਰਿਹਾ ਵੀ ਹੋਰ ਕਈਆਂ ਨੂੰ ਇੱਥੇ ਫ੍ਰੈਜ਼ਨੋ ਦੇ ਵਿੱਚ ਘੱਲਿਆ ਜਾਊਗਾ। ਮੇਅਰ ਨੇ ਕਿਹਾ ਵੀ ਫ੍ਰੈਜ਼ਨੋ ਕੋਈ ਸੈਂਚੁਰੀ ਸਿਟੀ ਡੈਜ਼ਿਗਨੇਟ ਨਹੀਂ ਹੋਈ ਹੈਗੀ। ਸੋ 19 ਵੈਨੇਜ਼ੁਏਲੀਅਨ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਫ੍ਰੈਜ਼ਨੋ ਮਿਸ਼ਨ ਦੇ ਜਿਹੜੇ ਹੈੱਡਕੁਆਟਰ ਆ ਉੱਥੇ ਬੱਸ ਦੇ ਵਿੱਚ 1 ਫਰਵਰੀ ਨੂੰ ਜਿਹੜਾ ਉਹ ਛੱਡਿਆ ਗਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੱਲ ਆਪਾਂ ਜ਼ਿਕਰ ਕੀਤਾ ਸੀਗਾ ਵੀ ਟੈਸਲਾ ਦੇ ਉਲਟ ਕਈ ਜਿਹੜੇ ਡਿਸਟ੍ਰਿਕਟ ਅਟਰਨੀਜ਼ ਆ ਉਹਨਾਂ ਨੇ ਲਾਸੂਟ ਦਰਜ ਕੀਤਾ ਸੀ ਹੈਜ਼ਰਡਸ ਵੇਟ, ਜਿਹੜਾ ਖਤਰਨਾਕ ਕਹਿ ਲਓ ਵੀ ਗਾਰਬੇਜ ਬਣਦਾ ਆ, ਉਹਦੀਆਂ ਵਾਇਲੇਸ਼ਨਸ ਨੂੰ ਲੈ ਕੇ। ਤੇ ਅੱਜ ਟੈਸਲਾ ਨੂੰ ਇਹ ਹੁਕਮ ਦਿੱਤੇ ਗਏ ਆ ਵੀ ਤੁਸੀਂ $1.5 ਮਿਲੀਅਨ ਇਸੇ ਹੀ ਐਲੀਗੇਸ਼ਨ ਦੇ ਤੌਰ ਦੇ ਉੱਤੇ ਵੀ ਤੁਸੀਂ ਜਿਹੜਾ ਖਤਰਨਾਕ ਵੇਸਟ ਆ, ਗਾਰਬੇਜ ਆ, ਉਹਨੂੰ ਕੈਲੀਫੋਰਨੀਆ ਦੇ ਵਿੱਚ ਇੱਧਰ ਉੱਧਰ ਸੁੱਟਿਆ ਹੈਗਾ ਆ, ਉਸ ਕਰਕੇ ਤੁਸੀਂ ਉਹ ਜੁਰਮਾਨਾ ਜਿਹੜਾ ਉਹ ਦਿਓ। ਟੈਸਲਾ ਨੇ ਇਸ ਦੇ ਉੱਤੇ ਹਾਲ ਦੀ ਘੜੀ ਕੋਈ ਟਿੱਪਣੀ ਜਿਹੜੀ ਉਹ ਨਹੀਂ ਕੀਤੀ ਹੈਗੀ। ਇਹ ਕੰਪਲੇਨ ਫਾਈਲ ਕੀਤੀ ਗਈ ਸੀ ਸੈਨ ਮਕੀਨ ਕਾਊਂਟੀ ਦੇ ਵਿੱਚ। 25 ਜਿਹੜੇ ਡਿਸਟ੍ਰਿਕਟ ਅਟਰਨੀਜ਼ ਆ ਵੱਖ-ਵੱਖ ਕੈਲੀਫੋਰਨੀਆ ਦੀਆਂ ਡਿਸਟ੍ਰਿਕਟਸ ਦੇ ਦੁਆਰਾ, ਉਹਨਾਂ ਦੇ ਦੁਆਰਾ ਸਾਂਝੇ ਤੌਰ ਦੇ ਉੱਤੇ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜਾ ਐਟਮੋਸਫੇਰਿਕ ਰਿਵਰ ਆ ਉਹ ਇੱਕ ਸੈਕੰਡ ਲੇਕ ਕੈਲੀਫੋਰਨੀਆ ਦੇ ਵਿੱਚ ਬਣਾਉਣ ਜਾ ਰਿਹਾ ਹੈਗਾ। 2 ਐਟਮੋਸਫੇਰਿਕ ਰਿਵਰ ਆਲਰੇਡੀ ਆ ਚੁੱਕੇ ਆ ਵੀਰਵਾਰ ਤੋਂ ਲੈ ਕੇ ਹੁਣ ਤੱਕ। ਹੁਣ ਜਿਹੜੇ ਮੈਟੀਓਰੋਲੋਜਿਸਟਸ ਆ ਉਹ ਕੰਸਰਨਡ ਹੈਗੇ ਜਿਹੜਾ ਅਗਲਾ ਐਟਮੋਸਫੇਰਿਕ ਰਿਵਰ ਆਉਣਾ ਆ ਐਤਵਾਰ ਨੂੰ, ਉਹ 72 ਆਵਰ ਲਗਾਤਾਰ ਜਿਹੜਾ ਆ ਮੀਂਹ ਪਊਗਾ ਸਦਰਨ ਕੈਲੀਫੋਰਨੀਆ ਦੇ ਵਿੱਚ। ਕਈ ਏਰੀਏ 'ਚ 1.5 ਇੰਚ ਤੋਂ ਵੀ ਵੱਧ ਮੀਂਹ ਪੈਣਾ ਆ, ਡੈਥ ਵੈਲੀ ਵਾਲਾ ਜੋ ਏਰੀਆ ਆ। ਸੋ ਇਹਦੇ ਨਾਲ ਕਹਿੰਦੇ ਭਈ ਇੱਕ ਲੇਕ ਜਿਹੜੀ ਟੈਂਪਰੇਰੀ ਆ ਡੈਥ ਵੈਲੀ ਦੇ ਵਿੱਚ ਬਣਨ ਜਾ ਰਹੀ ਹੈਗੀ ਆ। ਆਪਾਂ ਪਿਛਲੇ ਸਾਲ ਦੇਖਿਆ ਸੀ ਕਿਸ ਤਰ੍ਹਾਂ ਟੁਲੇਰੀ ਏਰੀਏ ਦੇ ਵਿੱਚ ਜਿਹੜੀ ਇੱਕ ਜਿਹੜੀ ਖਤਮ ਹੋਈ ਲੇਕ ਆ ਉਹ ਜਦੋਂ ਇੰਨਾ ਮੀਂਹ ਪਿਆ ਸੀ ਪੂਰੀ ਭਰ ਗਈ ਸੀ ਤੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਉਹਦੇ ਅੰਦਰ ਚਲੇ ਗਈ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਡਾਇਰੀਆਂ ਆ ਪਸ਼ੂਆਂ ਦੀਆਂ ਉਹ ਉੱਥੇ ਉਹ ਪਾਣੀ 'ਚ ਡੁੱਬ ਗਈਆਂ ਸੀਗੀਆਂ। ਸੋ ਨੈਸ਼ਨਲ ਵੈਦਰ ਸਰਵਿਸ ਦੇ ਮੈਟੀਓਰੋਲੋਜਿਸਟ ਮੋਰਗਨ ਸਟੈਟਸਮੈਨ ਉਹਨਾਂ ਨੇ ਨਿਊਜ਼ ਵੀਕ ਨੂੰ ਦੱਸਿਆ ਤੇ ਕਹਿੰਦੇ ਭਈ ਡੈਥ ਵੈਲੀ ਦੇ ਵਿੱਚ ਅੱਧੇ ਇੰਚ ਤੋਂ ਲੈ ਕੇ 1 ਇੰਚ ਤੱਕ ਜਿਹੜਾ ਮੀਂਹ ਆ ਉਹ ਇਹ ਜਿਹੜਾ ਅਗਲਾ ਐਟਮੋਸਫੇਰਿਕ ਰਿਵਰ ਆਉਣਾ ਆ ਉਹਦੇ ਦੌਰਾਨ ਪੈ ਸਕਦਾ ਹੈਗਾ।
ਜੀ, ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਮੰਨਿਆ ਆ ਵੀ ਉਹ $2 ਬਿਲੀਅਨ ਦੀ ਸੈਟਲਮੈਂਟ ਕਰਨ ਜਾ ਰਹੇ ਆ। ਕੋਵਿਡ ਪੈਂਡੈਮਿਕ ਦੇ ਦੌਰਾਨ ਜਿਹੜਾ ਲਰਨਿੰਗ ਲਾਸ ਹੋਇਆ ਆ, ਜਿਹੜੇ ਸਟਰਗਲ ਕਰ ਰਹੇ ਵਿਦਿਆਰਥੀ ਆ, ਉਸ ਮਾਮਲੇ ਦੇ ਵਿੱਚ। ਕਈ ਜਿਹੜੇ ਮਾਪੇ ਆ ਉਹ ਹੱਸਦੇ ਹੋਏ ਕਹਿ ਰਹੇ ਵੀ ਇਹਦਾ ਮਤਲਬ ਇਹ ਨਹੀਂ ਵੀ ਸਾਨੂੰ ਕੋਈ ਮੋਟੇ-ਮੋਟੇ ਚੈੱਕ ਜਿਹੜੇ ਆ ਉਹ ਮਿਲਣਗੇ। ਕੈਲੀ ਆਰ ਦੀ ਇਹਨਾਂ ਨੇ ਸਟੋਰੀ ਰਨ ਕੀਤੀ ਆ, ਜਿਸ ਦੇ ਵਿੱਚ ਉਹ ਕਹਿ ਰਹੀ ਆ ਵੀ ਉਹ ਉਹਨਾਂ ਪੇਰੈਂਟਸ ਦੇ ਵਿੱਚੋਂ ਆ, ਸਟੂਡੈਂਟ ਕਮਿਊਨਿਟੀ ਗਰੁੱਪਸ ਦੇ ਵਿੱਚੋਂ, ਜਿਨ੍ਹਾਂ ਨੇ ਸਕਸੈਸਫੁਲੀ ਕੈਲੀਫੋਰਨੀਆ ਨੂੰ ਸੂ ਕੀਤਾ ਸੀ ਵੀ ਸਾਨੂੰ ਹੋਰ ਰਾਸ਼ੀ ਜਿਹੜੀ ਮਨੀ ਆ ਉਹ ਦਿੱਤੀ ਜਾਵੇ, ਟਾਈਮ ਤੇ ਫੋਕਸ ਦਿੱਤਾ ਜਾਵੇ ਵੀ ਜਿਹੜੇ ਅੰਡਰ ਸਰਵਡ ਸਟੂਡੈਂਟ ਸੀ ਉਹਨਾਂ ਦੇ ਨਾਲ ਕਹਿ ਲਓ ਵੀ ਕੋਵਿਡ ਦੇ ਦੌਰਾਨ ਇੱਕ ਹਿਸਾਬ ਦੇ ਨਾਲ ਐਜੂਕੇਸ਼ਨ ਲਾਸਿਸ ਉਹਨਾਂ ਦੇ ਜ਼ਿਆਦਾ ਹੋਏ ਆ, ਧੱਕਾ ਉਹਨਾਂ ਦੇ ਨਾਲ ਬਾਕੀਆਂ ਦੇ ਪ੍ਰਪੋਰਸ਼ਨਲੀ ਜ਼ਿਆਦਾ ਹੋਇਆ ਹੈਗਾ ਆ। ਸੋ ਕਹਿੰਦੇ ਵੀ ਇਹ ਵਿਦਿਆਰਥੀ ਪਹਿਲਾਂ ਹੀ ਡਿਸਐਡਵਾਂਟੇਜ ਤੇ ਸੀਗੇ, ਪਰ ਪੈਂਡੈਮਿਕ ਦੇ ਦੌਰਾਨ ਐਕਸਪਰਟਸ ਦੀ ਜੇ ਮੰਨੀਏ ਤਾਂ ਇਹ ਸਭ ਤੋਂ ਜ਼ਿਆਦਾ ਇਹਨਾਂ ਨੇ ਸਫਰ ਕੀਤਾ ਹੈਗਾ ਆ। ਸੋ ਪਲੈਂਟਿਵਸ ਨੇ ਜਿਹੜਾ ਇਹ ਮਿਲ ਕੇ ਕੈਲੀਫੋਰਨੀਆ ਨੂੰ ਇਸ ਦੇ ਉਲਟ ਲਾਸੂਟ ਕੀਤਾ ਸੀ। ਸੋ ਕੈਲੀਫੋਰਨੀਆ ਨੇ ਇਹ ਜਿਹੜਾ ਲਾਸੂਟ ਆ ਉਸ ਨੂੰ $2 ਬਿਲੀਅਨ ਦੇ ਵਿੱਚ ਸੈਟਲ ਕੀਤਾ ਆ, ਤੇ ਕਹਿੰਦੇ ਵੀ ਇਹ ਜਿਹੜੇ $2 ਬਿਲੀਅਨ ਆ ਉਹ ਸਪੈਂਡ ਕੀਤੇ ਜਾਣਗੇ ਉਹਨਾਂ ਬੱਚਿਆਂ ਦੇ ਉੱਤੇ ਜਿਨ੍ਹਾਂ ਨੇ ਇਸ ਲਰਨਿੰਗ ਦੇ ਵਿੱਚ ਕਾਫੀ ਕੁਛ ਜਿਹੜਾ ਗਵਾਇਆ ਆ, ਮੈਂਟਲ ਹੈਲਥ ਜਿਹੜੇ ਇੰਪੈਕਟ ਹੋਏ ਆ, ਸਕੂਲ ਕਲੋਜ਼ਰਸ ਆ, ਉਸ ਨੂੰ ਲੈ ਕੇ ਫੈਡਰਲ ਸਰਕਾਰ ਦੇ ਦੁਆਰਾ ਪਬਲਿਕ ਸਕੂਲ ਡਿਸਟ੍ਰਿਕਟਸ ਨੂੰ $190 ਬਿਲੀਅਨ ਮਾਰਚ 2020 ਤੋਂ ਲੈ ਕੇ ਮਾਰਚ 2021 ਦੇ ਦਰਮਿਆਨ ਇਸੇ ਲਈ ਹੀ ਦਿੱਤੇ ਸੀਗੇ। ਜੀ, ਅਗਲੀ ਖਬਰ ਕਲੋਵਿਸ ਫ੍ਰਿਜ਼ਨੋ ਏਰੀਏ ਤੇ ਆ ਰਹੀ ਹੈ, ਜਿੱਥੇ ਅੱਜ ਇੱਕ ਕਾਰ ਕ੍ਰੈਸ਼ ਹੋਈ ਆ, ਜਿਸ ਦੇ ਨਾਲ ਗੈਸ ਦੀ ਲੀਕ ਹੋਈ ਤੇ 7:30 ਵਜੇ ਦੇ ਕਰੀਬ ਇਹ ਸਾਰਾ ਕੁਝ ਵਾਪਰਿਆ ਵਿਲਾ ਤੇ ਫਰ ਐਵਨਿਊ ਤੇ। ਕਲੋਵਿਸ ਦੀ ਪੁਲਿਸ ਜਦੋਂ ਪਹੁੰਚੀ, ਉਹਨਾਂ ਨੇ ਦੇਖਿਆ ਵੀ ਇੱਕ ਕਾਰ ਇਨਵੋਲਵ ਸੀ ਜਿਸ ਨੇ ਬਿਲਡਿੰਗ ਨੂੰ ਹਿੱਟ ਕੀਤਾ ਤੇ ਉਹਦੇ ਵਿੱਚ ਇੱਕ ਬਹੁਤ ਵੱਡੀ ਗੈਸ ਲਾਈਨ ਉੱਥੋਂ ਜਾਂਦੀ ਸੀ, ਜਿਸ ਨਾਲ ਇਹ ਡੈਮੇਜ ਹੋ ਗਈ। ਕਹਿੰਦੇ ਪਈ ਲੱਕਲੀ ਕਿਸੇ ਤਰ੍ਹਾਂ ਦੀ ਜਿਹੜੀ ਅੱਗ ਨਹੀਂ ਲੱਗੀ, ਪਰ ਜੋ ਗੈਸ ਦਾ ਮੁਸ਼ਕ ਹੈਗਾ ਆ ਉਹ ਕਾਫੀ ਦੂਰ ਦੂਰ ਤੱਕ ਲੋਕਾਂ ਵੱਲੋਂ ਜਿਹੜਾ ਮਹਿਸੂਸ ਕੀਤਾ ਗਿਆ ਹੈਗਾ। ਤੇ ਪੀਜੀਐਨਡੀ ਨੂੰ ਰਾਈਟ ਵੇ ਕਾਲ ਕਰਕੇ ਇਸ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ। ਪੁਲਿਸ ਨੇ ਜੋ ਸਟਰੀਟਸ ਹੈਗੀਆਂ ਆ ਵਿਲਾ, ਹਰੰਡਨ ਤੇ ਅਲੂਬੀਅਲ, ਉੱਥੇ ਇਹ ਬੰਦ ਕਰ ਦਿੱਤੀਆਂ ਹੈਗੀਆਂ। ਲੱਕਲੀ ਕਹਿੰਦੇ ਜਿਹੜੇ ਡਰਾਈਵਰ ਸੀਗੇ ਉਹਨਾਂ ਦੇ ਵੀ ਕੋਈ ਕਿਸੇ ਤਰ੍ਹਾਂ ਦੀ ਸੱਟ ਚੋਟ ਨਹੀਂ ਲੱਗੀ। ਜੀ, ਕੈਲੀਫੋਰਨੀਆ ਪਹਿਲਾ ਸੂਬੇ ਦੇ ਵਿੱਚ ਬਣਿਆ ਆ, ਪਹਿਲਾ ਸੂਬਾ ਬਣਿਆ ਆ ਪੂਰੇ ਮੁਲਕ ਦੇ ਵਿੱਚ ਜਿਹੜਾ ਰੈਪਰੇਸ਼ਨ ਬਿਲਸ ਨੂੰ ਅਨਾਉਂਸ ਕਰਨ ਜਾ ਰਿਹਾ ਆ। ਕਹਿੰਦੇ 14 ਜਿਹੇ ਬਿੱਲ ਪ੍ਰਪੋਜ਼ ਕੀਤੇ ਗਏ ਆ, ਜਿਹੜੇ ਡਿਸਕ੍ਰਿਮੀਨੇਸ਼ਨ ਤੋਂ ਲੈ ਕੇ ਮਾਸ ਇਨਕਾਰਸਨੇਸ਼ਨ ਤੇ ਹਾਊਸਿੰਗ ਸੈਗਰੀਗੇਸ਼ਨ ਦੇ ਉੱਤੇ ਕੋਈ ਨਾ ਕੋਈ ਫੈਸਲੇ ਜਿਹੜੇ ਉਹ ਲੈਣਗੇ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਲਾ ਮੇਕਰਸ ਦੇ ਦੁਆਰਾ ਜਿਹੜਾ 2 ਸਦੀਆਂ ਤੱਕ ਕਹਿੰਦੇ ਕਾਲੇ ਮੂਲ ਦੇ ਲੋਕਾਂ ਦੇ ਨਾਲ ਸਿਸਟੈਮਿਕ ਰੇਸਿਜ਼ਮ ਹੋਇਆ ਆ, ਉਸ ਨੂੰ ਉਹ ਰੈਕੋਗਨਾਈਜ਼ ਕਰਨਗੇ ਤੇ ਉਸ ਦੇ ਲਈ ਜਿਹੜਾ ਉਹ ਮਾਫੀ ਮੰਗਣਗੇ ਜੇ ਲੈਜਿਸਲੇਸ਼ਨ ਪਾਸ ਹੁੰਦੇ ਆ। ਪਹਿਲਾਂ ਇੱਕ ਰੈਪਰੇਸ਼ਨ ਦੀ ਟਾਸਕ ਫੋਰਸ ਵੀ ਬਣਾਈ ਗਈ ਸੀ ਗਵਰਨਰ ਨਿਊਸਮ ਦੇ ਦੁਆਰਾ, ਜਿਹੜੇ ਕਹਿ ਰਹੇ ਸੀਗੇ ਵੀ ਕਾਲੇ ਮੂਲ ਦੇ ਲੋਕਾਂ ਨੂੰ ਕਿੰਨੇ ਡਾਲਰ ਜਿਹੜੇ ਉਹ ਦਿੱਤੇ ਜਾਣ, ਪਰ ਇਹਨਾਂ ਕਿਸੇ ਵੀ ਬਿੱਲ ਦੇ ਵਿੱਚ ਕੋਈ ਫਾਈਨੈਂਸ਼ੀਅਲ ਕੰਪਨਸੇਸ਼ਨ ਦਾ ਜ਼ਿਕਰ ਨਹੀਂ ਹੈਗਾ, ਬਲਕਿ ਮਾਫੀ ਤੇ ਇਸ ਨੂੰ ਰੈਕੋਗਨਾਈਜ਼ ਕਰਨਾ ਤੇ ਗਾਂ ਸੂਬਾ ਜਿਹੜਾ ਹੋਰ ਕੀ ਕਰੂਗਾ ਅਜਿਹੀਆਂ ਚੀਜ਼ਾਂ ਨਾ ਹੋਣ, ਉਸ ਉੱਤੇ ਫੋਕਸ ਕੀਤਾ ਜਾਊਗਾ। ਕਹਿੰਦੇ ਵੀ ਐਪਲ ਜਦੋਂ ਕੋਈ ਵੀ ਪ੍ਰੋਡਕਟ ਕੱਢਦਾ ਆ ਤੇ ਉੱਥੇ ਮੇਲਾ ਲੱਗਿਆ ਹੁੰਦਾ ਵੀ ਪਹਿਲੀ ਵਾਰੀ ਹੋਇਆ ਵੀ ਅੱਜ ਐਪਲ ਨੇ ਇੱਕ ਆਪਣਾ ਨਵਾਂ ਪ੍ਰੋਡਕਟ ਵਿਜ਼ਨ ਪ੍ਰੋ ਲਾਂਚ ਕੀਤਾ ਸੈਨ ਫਰਾਂਸਿਸਕੋ 'ਚ, ਤੇ ਉੱਥੇ ਐਪਲ ਦੇ EMPLOYEE ਕਸਟਮਰਸ ਨਾਲੋਂ ਲੋਕਾਂ ਨਾਲੋਂ ਜ਼ਿਆਦਾ ਸੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਬੜਾ ਸਰਪ੍ਰਾਈਜ਼ਿੰਗ ਆ। ਇਹਦੀ ਪ੍ਰਾਈਸ ਵੀ $3499 ਜਿਹੜਾ ਇੰਨੀ ਇਹ ਜਿਹੜਾ ਵਿਜ਼ਨ ਗੱਡੀ ਪ੍ਰੋ ਆ ਦਾ ਜਾਂਦੀ ਆ। ਹੈਡਸੈਟ ਹੋਊਗਾ ਤੇ ਇੰਨੀ ਘੱਟ ਗਿਣਤੀ 'ਚ ਲੋਕ ਉੱਥੇ ਪਹੁੰਚੇ ਆ। ਸੋ ਇਹ ਇੱਕ ਜਿਹੜੀ ਆ ਸਰਪ੍ਰਾਈਜ਼ ਹੋਊਗਾ ਐਪਲ ਕੰਪਨੀ ਦੇ ਲਈ। ਬਿਲਕੁਲ ਸਰਪ੍ਰਾਈਜ਼ ਹੀ ਕਾਈਂਡ ਆਫ ਜਿਹੜਾ ਹੋ ਰਿਹਾ ਆ। ਸੋ ਇਹ ਅੱਖਾਂ ਦੇ ਲਾਉਣ ਵਾਲਾ, ਜਿੱਦਾਂ ਮੈਟਾ ਵਾਲੇ AR ਵਰਚੁਅਲ ਰਿਐਲਿਟੀ, ਆਗਮੈਂਟਿਡ ਰਿਐਲਿਟੀ ਨੂੰ ਲੈ ਕੇ ਉਹਨਾਂ ਨੇ ਆਪਣੀਆਂ ਜਿਹੜੀਆਂ ਇੱਦਾਂ ਦੀਆਂ ਐਨਕਾਂ ਬਣਾਈਆਂ ਆ, ਹੈਡਸੈਟ ਬਣਾਏ ਆ, ਇੱਦਾਂ ਹੀ ਐਪਲ ਵਾਲਿਆਂ ਨੇ ਹੁਣ ਆਪਣਾ ਇਹ ਲਾਂਚ ਕੀਤਾ ਆ। ਸਵੇਰੇ 8 ਵਜੇ ਕਹਿੰਦੇ ਵੀ ਇਹਨਾਂ ਨੇ ਖੋਲ੍ਹਿਆ, ਪਰ ਕੋਈ ਟਾਵਾਂ ਹੀ ਜਿਹੜਾ ਬੰਦਾ ਆ
ਉੱਥੇ ਨਜ਼ਰ ਆਇਆ। ਇੰਪਲੋਈ ਜਿਹੜੇ ਉਹ ਜ਼ਿਆਦਾ ਸੀਗੇ। ਉਹ ਹਰਜੋਤ ਸਿੰਘ ਜੀ ਸਮਾਂ ਲੱਦ ਗਿਆ ਜਦੋਂ ਲੋਕ ਕੈਂਪਿੰਗ ਕਰਦੇ ਹੁੰਦੇ ਸੀਗੇ ਵੀ ਹੁਣ ਨਵਾਂ ਆਈਫੋਨ ਆਉਣਾ ਆ ਤੇ ਆਪਾਂ ਜਿਹੜਾ ਉਹ ਨਵਾਂ ਆਈਫੋਨ ਖਰੀਦੀਏ। ਜੀ, ਅਗਲੀ ਖਬਰ ਵੱਲ ਚਲੀਏ। ਹੁਣ ਪਹਿਲਾਂ ਵੱਡੇ ਸਟੋਰ, ਫਿਰ ਛੋਟੇ ਸਟੋਰ ਤੇ ਫਿਰ ਹੁਣ ਜੋ ਆ ਰੋਬਰਸ ਤੁਹਾਡੇ ਘਰਾਂ ਦੇ ਵਿੱਚ ਬਣਨੇ ਸ਼ੁਰੂ ਹੋ ਗਏ ਹੈਗੇ ਆ। ਬੇ ਏਰੀਏ ਦੇ ਵਿੱਚ 4 ਹੋਮ ਇਨਵੇਜ਼ਨਸ ਹੋਈਆਂ ਆ ਤੇ ਉਹਦੇ ਵਿੱਚ 4 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਹੈਗਾ, ਜਿਹੜੇ ਓਕਲੈਂਡ ਤੋਂ ਬਿਲੋਂਗ ਕਰਦੇ ਆ ਬੰਦੇ, ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ। ਕਹਿੰਦੇ ਵੀ ਬੜੀ ਸਪੈਸਟੀਕੇਟਡ ਤਰੀਕੇ ਦੇ ਨਾਲ ਉਹ ਬ੍ਰੇਕ ਇਨ ਕਰਦੇ ਆ, ਤੁਹਾਡੇ ਘਰਾਂ 'ਚ ਵੜਦੇ ਹੈਗੇ ਆ। ਜਿੱਥੇ ਵਾਈਫਾਈ ਨੂੰ ਜਾਮ ਕਰ ਦਿੱਤਾ ਜਾਂਦਾ ਆ ਤਾਂ ਕਿ ਤੁਹਾਡੇ ਜਿਹੜੇ ਸਿਕਿਉਰਿਟੀ ਦੇ ਕੈਮਰੇ ਉਹ ਕਿਸੇ ਤਰ੍ਹਾਂ ਦਾ ਸਿਗਨਲ ਨਾ ਦੇ ਸਕਣ। ਵਾਓ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈਗੀ ਆ। ਸੋ ਜਾਮਰ ਲਾ ਕੇ ਸਿਕਿਉਰਿਟੀ ਕੈਮਰੇ ਤੁਹਾਡੇ ਬੰਦ ਹੋ ਜਾਂਦੇ ਆ, ਅਲਾਰਮ ਤਾਂ ਉਹ ਪਹਿਲੇ ਕੱਟ ਲੈਂਦੇ ਹੈਗੇ, ਤੁਹਾਨੂੰ ਪਤਾ ਹੀ ਆ। ਸੋ ਬਹੁਤ ਸਾਰੀਆਂ ਬਰਗਲਰੀਜ਼ ਇਹ ਸ਼ਹਿਰਾਂ ਦੇ ਵਿੱਚ ਸੈਨ ਬਰੂਨੋ, ਫਰੀਮੌਂਟ, ਮਿਲਪੀਟਸ, ਯੂਨੀਅਨ ਸਿਟੀ ਦੇ ਵਿੱਚ ਹੋਈਆਂ ਹੈਗੀਆਂ। 4 ਸਸਪੈਕਟ ਫੜੇ ਗਏ ਹੈਗੇ ਆ। 38 ਸਾਲਾਂ ਦਾ ਇੱਕ ਮਬੋਨ, 35 ਸਾਲਾਂ ਦਾ ਮੌਰੀਸ ਬੈਰੋ, 37 ਸਾਲਾਂ ਦਾ ਸ਼ਾਨ ਵਾਈਟ ਤੇ ਇੱਕ ਹੋਰ ਲਾਰੈਂਸ ਵਾਰਟਨ ਨਾਮ ਦੇ ਬੰਦੇ। ਤੇ ਇਹਨਾਂ ਦੇ ਕੋਲੋਂ 1 ਲੱਖ ਤੋਂ ਵੱਧ ਦਾ ਕੈਸ਼ ਤੇ ਚੋਰੀ ਦਾ ਜਿਹੜਾ ਸਮਾਨ ਆ ਤੇ ਕਈ ਸਾਰੀਆਂ ਹੈਂਡਗਨਸ ਤੇ ਹਾਈ ਕਪੈਸਿਟੀ ਰਾਈਫਲਸ ਫੜੀਆਂ ਗਈਆਂ ਆ। ਸਾਰਿਆਂ ਨੂੰ ਜੇਲ੍ਹ ਦੇ ਵਿੱਚ ਬੁੱਕ ਕਰ ਦਿੱਤਾ ਗਿਆ ਹੈਗਾ। ਜੀ ਬਿਲਕੁਲ। ਹਰਜੋਤ ਸਿੰਘ ਜੀ ਡੈਨਿਸ ਦੀ ਗੱਲ ਕੀਤੀ ਸੀ, ਇਨ ਐਂਡ ਆਊਟ ਦੀ ਗੱਲ ਕੀਤੀ ਸੀ ਵੀ ਓਕਲੈਂਡ ਦੇ ਵਿੱਚ ਉਹ ਬੰਦ ਹੋ ਰਹੇ ਆ। ਉੱਥੇ ਅੱਜ ਇੱਕ ਜਿਹੜਾ ਬੰਦਾ ਆਊਟ ਆਫ ਸਟੇਟ ਆਇਆ ਸੀ, ਟੈਕਸਸ ਦਾ ਇੱਕ ਲਾਇਰ ਸੀਗਾ, ਓਕਲੈਂਡ ਦੇ ਗੈਸ ਸਟੇਸ਼ਨ ਤੇ ਗੈਸ ਭਰਾਉਂਦੇ ਕਹਿੰਦੇ ਉਸ ਨੂੰ ਰੌਬ ਕਰ ਲਿਆ। ਉਹਦੀ ਗੱਡੀ ਭੰਨ ਕੇ ਉਹਦੇ ਚੋਂ ਜਿਹੜਾ ਉਹ ਸਮਾਨ ਚੋਰੀ ਜਿਹੜਾ ਉਹ ਕਰਕੇ ਲੈ ਗਏ ਆ। ਜਿਹੜਾ ਸਿਟੀ ਦਾ 에ਅਰਪੋਰਟ ਕੋਰੀਡੋਰ ਆ, ਕਹਿੰਦੇ ਵੀ ਇਹ ਸਾਰਾ ਕੁਛ ਉੱਥੇ ਵਾਪਰਿਆ ਆ। ਇਨ ਐਂਡ ਆਊਟ ਵੀ ਇਹ ਜਿਹੜਾ 에ਅਰਪੋਰਟ ਕੋਰੀਡੋਰ ਦੇ ਨਜ਼ਦੀਕ ਸੀਗਾ। ਕਹਿੰਦੇ ਵੀ ਵੀਡੀਓ ਫੁਟੇਜ ਸ਼ੋ ਕਰਦੀ ਆ ਵੀ 5 ਜਾਣੇ ਆਏ ਆਪਣੀ ਇਨਫਿਨਿਟੀ ਗੱਡੀ ਦੇ ਵਿੱਚ ਤੇ ਉਹਨਾਂ ਨੇ ਗਨ ਪੁਆਇੰਟ ਦੇ ਉੱਤੇ ਇਹ ਜਿਹੜੀ ਉਹ ਚੋਰੀ ਕਰ ਲਈ ਹੈਗੀ ਆ। ਸੋ ਹੁਣ ਕਹਿੰਦੇ ਵੀ ਉਸ ਟੈਕਸਸ ਦੇ ਲਾਇਰ ਨੇ ਰਿਵਾਰਡ ਜਿਹੜਾ ਉਹ ਰੱਖਿਆ ਆ ਵੀ ਭਾਈ ਇਹ ਕੀ ਜਿਹੜਾ ਆ ਉੱਥੇ ਕਾਂਡ ਜਿਹੜਾ ਉਹ ਹੋਇਆ ਹੈਗਾ ਆ। ਇਹ ਨਿਤ ਆਏ ਦਿਨ ਦੀ ਜਿਹੜੀ ਇਸ ਟਾਈਮ ਗੱਲ ਬਣ ਚੁੱਕੀ ਆ। ਉਸ ਲਾਇਰ ਦੇ ਜਿਹੜੇ ਬੱਚਾ, ਉਹਦਾ ਮੁੰਡਾ ਤੇ ਗਾਂ ਜਿਹੜੇ ਉਹਦੇ ਫਰੈਂਡ ਆ, ਉਹ ਉੱਥੇ ਓਕਲੈਂਡ ਦੇ ਵਿੱਚ ਗਏ ਹੋਏ ਸੀ, ਜਿੱਥੇ ਦਿਨ ਦਿਹਾੜੇ ਚਿੱਟੇ ਦਿਨ ਕਹਿ ਲਓ ਵੀ ਇਸ ਤਰੀਕੇ ਦਾ ਕੰਮ ਹੋ ਰਿਹਾ ਹੈਗਾ ਆ। ਸੋ 21st ਬਰਥਡੇ ਦੇ ਉੱਤੇ ਉਹ ਵਾਈਨ ਕੰਟਰੀ ਨਾਪਾ ਵੈਲੀ ਦੇ ਵਿੱਚ ਟ੍ਰਿਪ ਦੇ ਉੱਤੇ ਆਇਆ ਸੀ, ਪਰ ਕਹਿੰਦੇ ਵੀ ਮੂੰਹ ਦੇ ਵਿੱਚ ਹੁਣ ਖਟਾਸ ਹੀ ਉਹਦੇ ਰਹਿ ਗਈ ਆ। ਜੀ, ਸੋ ਅੱਜ ਦੀ ਡੇਟ ਦੇ ਵਿੱਚ ਓਕਲੈਂਡ 'ਚ ਜਾਣਾ ਵੀ ਬੜਾ ਖਤਰਨਾਕ ਜਿਹੜਾ ਬਣਿਆ ਹੋਇਆ। ਨਹੀਂ, ਸਾਈਕਲ ਤੇ ਨਾ ਜਾਵੇ ਉੱਥੇ ਤਾਂ ਤੁਰ ਕੇ ਵੀ ਔਖਾ ਜਿਹਾ ਲੱਗਦਾ ਵੀ ਪਤਾ ਨਹੀਂ ਉਹਨਾਂ ਨੇ ਕੀ ਜਿਹੜਾ ਉੱਥੇ ਕਰ ਲੈਣਾ। ਸਾਰਿਆਂ ਨੂੰ ਨਹੀਂ ਕਹਿੰਦੇ ਭਾਈ, ਪਰ ਹਾਲਾਤ ਤੁਹਾਡੇ ਓਕਲੈਂਡ ਵਾਲੇ ਸ਼ਹਿਰ ਵਾਲਿਆਂ ਦੇ ਸਭ ਨੂੰ ਹੀ ਪਤਾ ਵੀ ਕਿੱਦਾਂ ਦੇ ਜਿਹੜੇ ਇਸ ਟਾਈਮ ਬਣੇ ਪਏ ਆ। ਨਿਤ ਆਏ ਦਿਨ ਉੱਥੇ ਦੀ ਇਹੀ ਖਬਰ ਆ ਰਹੀ ਹੈਗੀ ਆ। ਜਾਂਦੇ ਹਰਜੋਤ ਸਿੰਘ ਜੀ ਜੇ ਮਾਰਕੀਟ ਦਾ ਵੀ ਦੱਸਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ ਵੀਕਐਂਡ ਤੋਂ ਪਹਿਲਾਂ ਫਰਾਈਡੇ ਦੀ ਕਲੋਜ਼ਿੰਗ ਤੇ 135 ਪੁਆਇੰਟ ਵਧੇ, 38,654 ਤੇ ਬੰਦ ਹੋਇਆ। S&P 52 ਪੁਆਇੰਟ ਵੱਧ ਕੇ 4959 ਦੇ ਉੱਤੇ ਬੰਦ ਹੋਇਆ। ਨੈਸਡੈਕ 267 ਪੁਆਇੰਟ ਵੱਧ ਕੇ 15,629 ਦੇ ਉੱਤੇ। ਸੋਨੇ ਦਾ ਭਾਅ $2,057 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ ਰਹੀ ਆ। 10-year yield 4.02% ਦੇ ਉੱਤੇ ਰਹੀ ਆ। ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 43,226, ਇਥੀਰੀਅਮ $2,324 ਦੇ ਬਰਾਬਰ ਚੱਲ ਰਿਹਾ ਹੈ। ਯੂਐਸ ਦੀ ਇਕਨੋਮੀ ਬੜੀ ਸਟਰੋਂਗ ਰਹੀ ਆ। ਕਹਿੰਦੇ ਵੀ 3.5 ਲੱਖ ਜੌਬਸ ਜਨਵਰੀ ਮਹੀਨੇ ਦੇ ਵਿੱਚ ਐਡ ਹੋਈਆਂ, 3,53,000। ਇਹ ਇੱਕ ਬਹੁਤ ਵੱਡਾ ਨੰਬਰ ਹੈਗਾ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 97 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ 42 ਪੈਸੇ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।